ਮਾਂ ਗੱਲ ਤਾਂ ਦੱਸ। ਇੰਝ ਹੀ ਰੌਲਾ ਪਾਈ ਜਾਵੇਂਗੀ, ਮਹੱਲੇਦਾਰ ਕੀ ਆਖਣਗੇ? ਖਸਮਾਂ ਨੂੰ ਖਾਣ ਮਹੱਲੇਦਾਰ। ਵੇ ਬੂਟਿਆ, ਤੈਨੂੰ ਕਿਸੇ ਦੀ ਆਈ ਆਵੇ, ਵੇ ਤੈਨੂੰ ਛੁਰੀ ਫਿਰੇ, ਵੇ ਤੈਨੂੰ ਬੰਬ ਦਾ ਗੋਲਾ ਵੱਜੇ। ਪੰਜਾਬੀ ਕਹਾਣੀ ਗੁੱਡੋ, ਲਿਖਾਰੀ ਮੁਦੱਸਰ ਬਸ਼ੀਰ, ਆਵਾਜ਼ ਅਜਮਲ ਸਿਕੰਦਰੀ। ਇੱਕ ਗੂੜੀ ਸੋਚ ਵਿੱਚ ਡੁੱਬੀ ਹੋਈ ਕੁੜੀ ਆਪਣੇ ਕਮਰੇ ਵਿੱਚ ਇਕੱਲੀ ਬੈਠੀ ਸੋਚਦੀ ਪਈ ਸੀ ਕਿ ਹੁਣ ਉਹਨੂੰ ਪੜ੍ਹਾਈ ਛੱਡ ਕੇ ਸਾਰਾ ਵੇਲਾ ਸਿਲਾਈ ਕਢਾਈ ਵਿੱਚ ਹੰਡਾਉਣਾ ਚਾਹੀਦਾ ਹੈ। 3 ਨਿੱਕੇ ਭਰਾਵਾਂ ਦੀ ਵੱਡੀ ਭੈਣ, ਜਿਹੜੀ ਜਦੋਂ ਦੀ ਜੰਮੀ ਸੀ ਆਪਣੇ ਘਰ ਵਿੱਚ ਬਸੂੜੀਆਂ ਤੇ ਪੁਆੜੇ ਹੀ ਵਹਿੰਦੀ ਪਈ ਸੀ। ਇਹ ਸੋਚਾਂ ਉਸ ਵੇਲੇ ਟੁੱਟ ਵੱਜ ਗਈਆਂ ਜਿਸ ਵੇਲੇ ਨਾਲ ਦੇ ਕਮਰੇ ਵਿੱਚੋਂ ਮਾਂ ਦੀਆਂ ਝਾਂਗਰਾਂ ਆਈਆਂ। ਹਾਏ ਨੀ ਗੁੱਡੋ, ਕਿੱਥੇ ਵੇ? ਇੱਧਰ ਆ ਨੀ। ਹਾਏ ਅੰਮਾ, ਕੀ ਹੋ ਗਿਆ ਏ? ਹੋਣਾ ਕੀ ਏ? ਤੇਰੀ ਮਾਂ ਦਾ ਸਿਰ ਹੋਇਆ ਏ। ਮਾਂ ਗੱਲ ਤਾਂ ਦੱਸ। ਇੰਝ ਹੀ ਰੌਲਾ ਪਾਈ ਜਾਵੇਂਗੀ, ਮਹੱਲੇਦਾਰ ਕੀ ਆਖਣਗੇ? ਖਸਮਾਂ ਨੂੰ ਖਾਣ ਮਹੱਲੇਦਾਰ। ਵੇ ਬੂਟਿਆ, ਤੈਨੂੰ ਕਿਸੇ ਦੀ ਆਈ ਆਵੇ, ਵੇ ਤੈਨੂੰ ਛੁਰੀ ਫਿਰੇ, ਵੇ ਤੈਨੂੰ ਬੰਬ ਦਾ ਗੋਲਾ ਵੱਜੇ। ਮਾਂ ਫੇਰ ਅੱਬੇ ਨੇ ਕੁਝ ਕੀਤਾ ਏ? ਤੇ ਹੋਰ ਦੀਏ ਕਿਹਨੇ ਕਰਨਾ ਏ? ਨੀ ਮੈਂ ਆਪਣੇ ਦਾਜ ਦੇ ਪਿੱਤਲ ਦੇ ਵੱਡੇ ਪਤੀਲੇ ਸਾਂਭੇ ਹੋਏ ਸਨ ਜਿਹੜੇ ਮੇਰੀ ਮਾਂ ਨੂੰ ਮੇਰੀ ਦਾਦੀ ਨੇ ਦਿੱਤੇ ਸਨ। ਇਹ ਸੋਚਦੀ ਸਾਂ ਕਿ ਤੇਰੇ ਦਾਜ ਵਿੱਚ ਲਾਵਾਂਗੀ, ਪਰ ਕਿੱਥੇ, ਤੇਰੇ ਬਾਗਾਂ ਵਿੱਚ ਹੀ ਨਾ ਸਨ। ਛੱਡ ਮਾਂ, ਤੂੰ ਦੁਆ ਕਰ ਕੁਝ ਹੋਰ ਪੜਿਆਰ ਪਿਛਲੀਆਂ ਪੜ੍ਹਾਈਆਂ ਦੇ ਆ ਜਾਵਣ, ਫੇਰ ਨਵੇਂ ਮੁੱਲ ਲੈ ਲਵਾਂਗੇ। ਨਾ ਧੀਏ, ਹੁਣ ਇਹੋ ਜਿਹੇ ਭਾਂਡੇ ਕਿੱਥੋਂ ਲੱਭਣੇ ਨੇ? ਇਸ ਨਾਲ ਹੋਰ ਸਿਆਪੇ ਘੱਟ ਨੇ। ਪਲਾਸਟਿਕ ਦੇ, ਪੱਥਰ ਦੇ ਡਿਨਰ ਸੈੱਟ ਦਿਓ। ਇਹ ਸਭ ਕੁਝ ਛੱਡ। ਉਹ ਭਾਂਡੇ ਮੇਰੀ ਮੋਈ ਮਾਂ ਦੀ ਨਿਸ਼ਾਨੀ ਵੀ ਸਨ। ਮਾਂ ਤੂੰ ਹੌਸਲਾ ਕਰ, ਅਸਾਂ ਕੋਈ ਰੱਬ ਦੇ ਮਾਂ ਪੁੱਟੇ ਹੋਏ ਨੇ, ਕਿਸੇ ਦਿਹਾੜੇ ਸਾਡੇ ਵੀ ਹਾਲ ਬਦਲਣਗੇ। ਨਾ ਕੁੜੀਏ, ਰੱਬ ਸੋਹਣੇ ਨੂੰ ਕੁਝ ਨਾ ਆਖ, ਇਸ ਮਰਦੂਦ ਨੂੰ ਗਰੋੜ ਲੈਣ ਦੇ। ਇਹ ਆਖ ਕੇ ਮਾਂ ਫੇਰ ਇੱਕ ਵਾਰੀ ਰੋਣ ਲੱਗ ਪਈ। ਮਾਂ ਨੂੰ ਫੇਰ ਰੋਂਦਿਆਂ ਵੇਖ ਕੇ ਗੁੱਡੋ ਵੀ ਰੋਣ ਲੱਗ ਪਈ। ਇਹ ਝਗੜਾ ਕੋਈ ਇੱਕ ਦਿਹਾੜ ਦਾ ਥੋੜੀ ਸੀ, ਰੋਜ਼ ਦਿਹਾੜੀ ਦਾ ਸੀ। ਬੂਟੇ ਨਾਲ ਰਾਣੀ ਦਾ ਵਿਆਹ ਕੋਈ 22 ਵਰ੍ਹਿਆਂ ਪਹਿਲਾਂ ਹੋਇਆ ਸੀ। ਉਸ ਵੇਲੇ ਉਹ ਇੱਕ ਹੱਡ ਸੁਥਰਾਣ ਜਵਾਨ ਸੀ, ਮਾਂ ਪਿਓ ਦਾ ਵੱਡਾ ਪੁੱਤ, ਇੱਕ ਵੱਡੀ ਹੱਟੀ ਦਾ ਮਾਲਕ। ਬਹੁਤੇ ਪੈਸੇ ਖੀਸੇ ਵਿੱਚ ਹੋਣ ਦੇ ਕਾਰਨ ਪੁੜੀ ਵਿੱਚ ਪੈ ਗਿਆ ਸੀ। ਇਹ ਗੁੱਡੋ ਦੇ ਭਾਗ ਸਨ ਕਿ ਜਿਸ ਦਿਹਾੜੇ ਉਹ ਜੰਮੀ ਉਸ ਦਿਹਾੜੇ ਰਾਣੀ ਨੂੰ ਖਬਰ ਹੋਈ ਕਿ ਬੂਟੇ ਨੂੰ ਲੱਗ ਗਈ ਏ। ਸਿਰ ਦਾ ਸਾਈਂ ਸਿਰ ਦੇ ਦੁਪੱਟੇ ਵੀ ਵੇਚਣ ਲੱਗ ਗਿਆ। ਬਸ ਉਹਨੂੰ ਤੇ ਪੀਵਣ ਨੂੰ ਚਾਹੀਦੀ ਸੀ। ਕਦੇ ਕਿਸੇ ਭਰਾ ਕੋਲੋਂ ਮੰਗ ਲੈਂਦਾ, ਕਦੇ ਕਿਸੇ ਮਹੱਲੇਦਾਰ ਤੇ ਕਦੇ ਕਿਸੇ ਰਿਸ਼ਤੇਦਾਰ ਕੋਲੋਂ, ਤੇ ਕਦੇ ਕੋਈ ਨਿੱਕੀ ਮੋਟੀ ਮਜ਼ਦੂਰੀ ਕਰ ਲੈਂਦਾ ਜਾਂ ਫਿਰ ਘਰ ਦੀ ਕੋਈ ਸ਼ੈ ਵੇਚ ਸੁੱਟਦਾ ਸੀ। ਜੇ ਕੁਝ ਵੀ ਨਾ ਹੁੰਦਾ ਤੇ ਹਸਪਤਾਲ ਜਾ ਕੇ ਖੂਨ ਦੀ ਬੋਤਲ ਦੇ ਆਉਂਦਾ। 2-3 ਵਾਰੀ ਆਪਣੀ ਨਸ ਵੀ ਬੰਦ ਕਰਵਾਈ ਸੂ, ਕਿਉਂ ਜੇ ਹਰ ਵਾਰੀ ਮਹਿਕਮਾ 1000 ਰੁਪਈਆ ਦਿੰਦਾ ਸੀ। ਬਸ ਉਹਨੂੰ ਤਾਂ ਪੁੜੀ ਚਾਹੀਦੀ ਸੀ। ਉਹਦੀ ਹਯਾਤੀ ਤੇ ਨਿਰੀ ਇੱਕ ਪੁੜੀ ਦੇ 4 ਚੁਫੇਰੇ ਸੀ। ਰਾਣੀ ਨੇ ਰੋਂਦਿਆਂ ਮਰਦਿਆਂ ਬਾਕੀ ਵਰੇ ਕੱਢੇ। ਇਹਨਾਂ ਵਰਿਆਂ ਵਿੱਚ ਰੱਬ ਨੇ ਗੁੱਡੋ ਨੂੰ ਹੋਰ 3 ਭਰਾ ਵੀ ਦਿੱਤੇ। ਭਰਾਵਾਂ ਦਾ ਪਿਓ ਤੇ ਮਾਂ ਇੱਕੋ ਹੀ ਸੀ, ਉਹ ਰਾਣੀ ਸੀ। ਗੁੱਡੋ ਦੀ ਹਯਾਤੀ ਵਿੱਚ ਪਿਓ ਦੀ ਥਾਂ ਉੱਤੇ ਸਭ ਕੁਝ ਚਾਚਾ ਗੋਗਾ ਸੀ, ਜਿਨੇ ਉਸ ਦੀ ਮਾਂ ਤੇ 4 ਜਾਨਾਂ ਨੂੰ ਪਾਲਿਆ ਸੀ। ਇਸ ਦੇ ਨਾਲੋਂ ਨਾਲ ਉਹ ਬੂਟੇ ਦੇ ਇਲਾਜ ਪਰੋਂ ਵੀ ਯਤਨ ਕਰਦਾ ਰਹਿੰਦਾ ਸੀ। ਇੱਕ ਦਿਹਾੜੇ ਰਾਣੀ ਨੇ ਗੋਗੇ ਨਾਲ ਸਲਾਹ ਕੀਤੀ ਤੇ ਗੁੱਡੋ ਦੀ ਕੁੜਮਾਈ ਆਪਣੇ ਬਣੇਵੇਂ ਅਮਜਦ ਨਾਲ ਕਰਨ ਦਾ ਫੈਸਲਾ ਕੀਤਾ। ਖੁਸ਼ੀ ਦੇ ਪਹਿਲੇ ਵੇਲਿਆਂ ਵਾਂਗੂ ਐਦਕੀ ਵੀ ਗੋਗੇ ਨੇ ਵੱਡੇ ਭਰਾ ਨੂੰ ਸਰਕਾਰੀ ਹਸਪਤਾਲ ਵਿੱਚ ਪਾਗਲਾਂ ਦੇ ਵਾਰਡ ਵਿੱਚ ਪਾ ਦਿੱਤਾ, ਕਿਉਂ ਜੇ 2-4 ਹਫ਼ਤੇ ਉੱਥੇ ਰਹਿ ਕੇ ਉਹ ਕਿਸੇ ਨੂੰ ਸ਼ਕਲ ਵਿਖਾਉਣ ਜੋਗਾ ਹੋ ਜਾਂਦਾ ਸੀ। ਸਾਰੇ ਸ਼ਰੀਕੇ ਬਰਾਦਰੀ ਵਾਲਿਆਂ ਦਾ ਇਕੱਠ ਹੁੰਦਾ ਸੀ। ਵਿਚਾਰੀ ਰਾਣੀ ਬੰਦੇ ਦੇ ਪਰਦੇ ਹੀ ਪਾਉਂਦੀ ਰਹਿੰਦੀ ਸੀ ਤੇ ਐਦਕੀ ਤੇ ਉਸ ਦੀ ਆਪਣੀ ਧੀ ਦਾ ਕੰਮ ਸੀ। ਬੂਟੇ ਨੂੰ ਹਸਪਤਾਲ ਵਿੱਚ 2 ਹਫ਼ਤਿਆਂ ਤੋਂ ਵੱਧ ਹੋ ਗਏ ਸਨ। ਗੁੱਡੋ ਨੇ ਗੋਗੇ ਨਾਲ ਫੇਰ ਗੱਲ ਕੀਤੀ ਕਿ ਅੱਜ ਅੱਬੇ ਦੀ ਰੋਟੀ ਦੇਵਣ ਉਹ ਵੀ ਜਾਵੇਗੀ। ਗੋਗੇ ਨੇ ਪਹਿਲਾਂ ਨਾ ਕੀਤੀ, ਫੇਰ ਮੰਨ ਗਿਆ ਤੇ ਨਾਲ ਆਖਦਾ ਰਿਹਾ ਕਿ ਉਹ ਥਾਂ ਜਵਾਨ ਕੁੜੀਆਂ ਦੇ ਜਾਵਣ ਵਾਲੀ ਨਹੀਂ। ਗੁੱਡੋ ਨੇ ਆਖਿਆ ਕਿ ਉਹ ਬੂਹੇ ਪਿੱਛੇ ਲੁਕੀ ਰਹੇਗੀ, ਪਰ ਅੱਬੇ ਨੂੰ ਵੇਖ ਲਵੇਗੀ। ਦੋਵੇਂ ਹਸਪਤਾਲ ਅਪੜੇ। ਗੋਗੇ ਨੇ ਅੰਦਰੋਂ ਵੜਨ ਵਾਸਤੇ ਪਹਿਲਾਂ ਬੂਹੇ ਤੇ ਖਲੋਤੇ ਮੁਲਾਜ਼ਮ ਨੂੰ ਪੈਸੇ ਦਿੱਤੇ। ਰੋਟੀ ਦਾ ਭਾਂਡਾ ਲੈ ਕੇ ਉਹ ਅੰਦਰ ਵੜਿਆ ਤੇ ਗੁੱਡੋ ਨੇ ਬੂਹੇ ਮਗਰ ਖਲੋ ਕੇ ਇੱਕ ਨਵੀਂ ਤੇ ਅਚਰਜ ਦੁਨੀਆ ਵੇਖੀ। ਕੁਝ ਪਾਗਲ ਨੁਕਰੇ ਬੈਠੇ ਤਾਸ਼ ਖੇਡਦੇ ਪਏ ਸਨ, ਕੁਝ ਮੰਜੀਆਂ ਹੇਠ ਹੱਸਣ ਜਾਂ ਰੋਂਦੇ ਦਿਸੇ।
ਬਿਸਤਰਿਆਂ ਉੱਤੇ ਤੇ ਬਸ ਉਹ ਝੂਠੇ ਪਾਗਲ ਬੈਠੇ ਸਨ ਜਿਨ੍ਹਾਂ ਨੂੰ ਘਰ ਵਾਲਿਆਂ ਉੱਥੇ ਦਾਖਲ ਕਰਾਇਆ ਹੋਇਆ ਸੀ। ਜਿਹੜੀ ਨਰਸ ਉੱਥੇ ਡਿਊਟੀ ਤੇ ਸੀ ਉਸ ਨੂੰ ਮਖੌਲ ਕਰਦੇ ਪਏ ਸਨ, ਜਿਨ੍ਹਾਂ ਵਿੱਚ ਬੂਟਾ ਸਭ ਤੋਂ ਅਗਾਂਹ ਸੀ। ਪੀਓ ਚਰਸਾਂ ਤੇ ਲਿਆਓ ਨਰਸਾਂ। ਕਿਉਂ ਮੇਰੀ ਜਾਨ, ਠੀਕ ਗੱਲ ਏ? ਬੂਟੇ ਨੇ ਟੀਕਾ ਭਰਦੀ ਨਰਸ ਨੂੰ ਹੱਸ ਕੇ ਆਖਿਆ। ਲੱਗਦਾ ਏ ਤੇਰੀ ਆਪਣੀ ਕੋਈ ਧੀ ਭੈਣ ਨਹੀਂ ਹੈਗੀ। ਨਰਸ ਮੂੰਹ ਮਰੋੜ ਕੇ ਬੋਲੀ। ਧੀ ਤੇ ਹੈਗੀ ਏ ਪਰ ਨਰਸ ਤੇ ਨਹੀਂ। ਬੂਟੇ ਨੇ ਫੇਰ ਹੱਸ ਕੇ ਆਖਿਆ। ਤੁਸੀਂ ਲੋਕ ਤੇ ਕੰਪਾਊਂਡਰਾਂ ਕੋਲੋਂ ਹੀ ਚੰਗੇ ਰਹਿੰਦੇ ਹੋ। ਕੰਪਾਊਂਡਰ ਦੀ ਕੀ ਗੱਲ ਏ? ਪੀਓ ਪਾਊਡਰ ਤੇ ਲਿਆਓ ਕੰਪਾਊਂਡਰ। ਬੂਟੇ ਦੇ ਨਾਲ ਦੇ ਬਿਸਤਰ ਤੋਂ ਇੱਕ ਦੂਜੇ ਨਿਸ਼ਈ ਨੇ ਆਖਿਆ। ਬਹੁਤੀ ਗੱਲ ਨਾ ਕਰੋ ਵੇ, ਟੀਕਾ ਨਾੜ ਦੀ ਥਾਂ ਬਾਂਹ ਵਿੱਚ ਲਾ ਦੇਵਾਂਗੀ। ਨਰਸ ਫੇਰ ਇੱਕ ਵਾਰੀ ਹਰੀ ਪੀਲੀ ਹੋਈ। ਚੰਗਾ, ਟੀਕਾ ਠੋਕੇਂਗੀ, ਸਾਨੂੰ ਪਾਗਲ ਨਾ ਜਾਣ। ਰਾਤ ਵਾਲੇ ਡਾਕਟਰ ਨਾਲ ਡਿਊਟੀ ਵਿੱਚ ਕਿਹੜੇ ਟੀਕੇ ਲੱਗਦੇ ਨੇ ਉਹ ਸਭ ਜਾਣਦਾ ਵਾਂ। ਪਹਿਲੀ ਵਾਰੀ ਇੱਥੇ ਨਹੀਂ ਆਇਆ। ਬੂਟਾ ਗੁੱਸੇ ਨਾਲ ਚਾਂਗੜਿਆ। ਲੈ ਹੁਣ ਸਾਰਿਆਂ ਨੂੰ ਦੱਸ, ਨਰਸ ਨੇ ਆਖਿਆ ਤੇ ਸਾਰਾ ਟੀਕਾ ਬਾਂਹ ਵਿੱਚ ਠੋਕ ਦਿੱਤਾ। ਬੂਟਾ ਚੀਕਾਂ ਹੀ ਮਾਰਦਾ ਰਿਹਾ। ਉਹ ਡਿਊਟੀ ਨਾ ਹੋਵੇ ਤੇ 5 ਬਾਲ ਮੇਰੀ ਪਗਾਰ ਤੇ ਰਸ਼ੀਦ ਦੇ ਅਖਬਾਰ ਵੇਚਣ ਦੀ ਨਿੱਕੀ ਜਿਹੀ ਕਮਾਈ ਤੇ ਪੜਨ। ਨਰਸ ਮੂੰਹ ਵਿੱਚ ਹੌਲੀ ਹੌਲੀ ਬੋਲਦੀ ਬਾਹਰ ਟੁਰ ਗਈ। ਗੁੱਡੋ ਬੂਹੇ ਮਗਰ ਹੱਕੀ ਬੱਕੀ ਰਹਿ ਗਈ। ਗੋਗਾ ਬਿਰਾ ਦੀ ਰੋਟੀ ਲੈ ਕੇ ਅੰਦਰ ਗਿਆ। ਵੱਡੇ ਬਿਰਾ ਦੀ ਬਾਂਹ ਮਲੀ, ਦੁੱਧ ਪਿਆਇਆ, ਨਾਲੇ 10 ਰੁਪਏ ਸਿਗਰਟ ਵਾਸਤੇ ਵੀ ਦਿੱਤੇ, ਜਿਹੜਾ ਕਿ ਪੁੱਠਾ ਗੋਗੇ ਉੱਤੇ ਆਸਾਨ ਸੀ। ਭਾਬੀ ਸੁਨੇਹਾ ਗਲਿਆ ਏ, ਹਫਤੇ ਨੂੰ ਬਾਹਰ ਆਉਣਾ ਏ। ਅਤਵਾਰ ਨੂੰ ਗੁੱਡੋ ਦੀ ਕੁੜਮਾਈ ਏ। ਤੂੰ ਬਸ ਰੋਟੀ ਟੁੱਕਰ ਲੈ ਕੇ ਆਉਂਦਾ ਰਹਿ, ਨਹੀਂ ਤੇ ਮੈਂ ਉਸ ਦਿਹਾੜ ਵੀ ਪੰਨੀ ਲਾ ਕੇ ਆਵਾਂਗਾ। ਬਾਜੀ ਹੁਣ ਤਾਂ ਧੀ ਦਿਹਾਣੀ ਦਾ ਕੰਮ ਏ। ਅੱਧਾ ਦਾਜ ਤੇ ਤੁਸੀਂ ਪਹਿਲਾਂ ਹੀ ਉਸ ਦਾ ਖਾ ਬੈਠੇ ਹੋ। ਤੁਸੀਂ ਸਾਰੇ ਕੇ ਆਸਾਨ ਚੜ੍ਹਦੇ ਫਿਰਦੇ ਹੋ। 2-4 ਹਜ਼ਾਰ ਦੀਆਂ ਸ਼ੈਵਾਂ ਕੇ ਵੇਚ ਦਿੱਤੀਆਂ ਨੇ, ਰੌਲਾ ਹੀ ਪਾ ਦਿੱਤਾ ਜੇ। ਬਾਜੀ ਉਹ ਸ਼ੈਵਾਂ ਭਾਬੀ ਦੇ ਦਾਜ ਦੀਆਂ ਸਨ। ਬੰਦਾ ਕੁਝ ਖਿਆਲ ਹੀ ਕਰ ਲੈਂਦਾ ਏ। ਫੇਰ ਉਹ ਹੋਈ ਗੱਲ, ਤੈਨੂੰ ਪਤਾ ਏ ਅਜ਼ੀਮ ਬੱਟ ਦਾ ਵਿਆਹ ਸੰਨ 46 ਵਿੱਚ ਹੋਇਆ ਸੀ। ਉਸ ਵੇਲੇ ਉਹਨੇ ਆਪਣੀ ਜੰਝ ਹਾਥੀਆਂ ਤੇ ਖੜੀ ਸੀ, ਪਰ ਮੇਰੀ ਜਾਨ ਪੂੜੀ ਉਹਨੂੰ ਵੀ ਸੜਕਾਂ ਉੱਤੇ ਮੰਗਣ ਵਾਲਿਆਂ ਵਿੱਚ ਲੈ ਆਈ। ਅੱਛਾ ਭਾਈਆ, ਦਿਨ ਦਿਹਾੜ ਦਾ ਖਿਆਲ ਰੱਖਣਾ। ਤੁਸੀਂ ਤੇ ਕਦੀ ਵੀ ਕਿਸੇ ਦੀ ਨਾ ਸੁਣੀ ਤੇ ਨਾ ਮੰਨੀ। ਗੋਗਾ ਇਹ ਆਖ ਕੇ ਬਾਹਰ ਟੁਰ ਗਿਆ ਤੇ ਪਰੇਸ਼ਾਨ ਗੁੱਡੋ ਨੂੰ ਆਖਿਆ, ਤੈਨੂੰ ਆਖਿਆ ਸੀ ਕਿ ਇੱਥੇ ਨਾ ਆ। ਹਫ਼ਤੇ ਦਾ ਦਿਹਾੜ ਆਇਆ। ਬੂਟੇ ਹੋਰੀ ਇੰਜ ਹਸਪਤਾਲ ਤੋਂ ਘਰ ਪੜੇ ਜਿਵੇਂ ਕੋਈ ਹਜ ਕਰਕੇ ਆਉਂਦਾ ਏ। ਗੁੱਡੋ ਤੇ ਨਿੱਕੇ ਭਰਾ ਪਿਓ ਨੂੰ ਜੱਫੀਆਂ ਪਾ ਕੇ ਮਿਲੇ। ਇਤਵਾਰ ਦੀ ਦਿਹਾੜੀ ਖੈਰ ਖਰੀਅਤ ਨਾਲ ਲੰਘੀ। ਕੁੜਮ ਆਏ। ਗੁੱਡੋ ਸਾਰੀ ਹਯਾਤੀ ਵਿੱਚ ਪਹਿਲੀ ਵਾਰੀ ਖੁਸ਼ ਦਿਸੀ ਤੇ ਨਾਲ ਰੂਪ ਵੀ ਡੱਡ ਆਇਆ ਹੋਇਆ ਸੀ। ਮਾਂ ਤੇ ਸੱਸ ਨੇ ਕਈ ਨੋਟ ਵਾਰੇ ਦੇ ਵਾਰ ਕੇ ਕੰਮ ਕਰਨ ਵਾਲੀ ਨੂੰ ਦਿੱਤੇ। ਗੁੱਡੋ ਤੇ ਇੱਕ ਨਵਾਂ ਰੰਗ ਸੀ। ਗੁੱਡੋ ਦਾ ਸੂਹਾ ਜੋੜਾ ਉਸ ਦੀ ਸੱਸ ਲੈ ਕੇ ਆਈ ਸੀ। ਤਲੀ ਦਰਾਵੇ ਵਿੱਚ 5000 ਰੁਪਈਆ ਇਕੱਠਾ ਹੋਇਆ ਸੀ, ਜਿਹੜਾ ਕਿ ਗੋਗਾ ਅਗਲੀ ਦਿਹਾੜੀ ਮਾਮੇ ਸੋਨੇ ਵਾਲੇ ਕੋਲ ਲੈ ਗਿਆ। ਉੱਥੇ ਉਸ ਦੇ ਕੜੇ ਬਣਨ ਨੂੰ ਦਿੱਤੇ। ਬਾਕੀ ਰਕਮ ਤੇ ਗੋਗੇ ਨੇ ਪਲਿਓਂ ਹੀ ਭਰਨੀ ਸੀ। ਕੁੜਮਾਈ ਖੈਰ ਖਰੀਅਤ ਨਾਲ ਨਿਬੜ ਗਈ ਸੀ, ਪਰ ਕਿੰਨੇ ਦਿਹਾੜਾਂ ਦਾ ਸਕੂਨ ਸੀ। ਫੇਰ ਉਹ ਹੋਈ ਨਮੂਸ਼ੀ ਦਾ ਵੇਲਾ ਆ ਗਿਆ। ਨਿੱਕੇ ਮੁੰਡੇ ਨੇ ਆ ਕੇ ਦੱਸਿਆ ਕਿ ਅੱਬੇ ਨੇ ਸਲੀਮ ਪਾਨਾ ਵਾਲੇ ਕੋਲੋਂ 2 ਦਿਹਾੜ ਪਹਿਲਾਂ 100 ਰੁਪਈਆ ਉਧਾਰ ਲਿੱਤਾ ਸੀ, ਉਹ ਮੰਗਦਾ ਪਿਆ ਏ। ਗੁੱਡੋ ਤੇ ਰਾਣੀ ਫੇਰ ਇੱਕ ਵਾਰੀ ਸਿਰ ਫੜ ਕੇ ਬਹਿ ਗਏ। ਮਾਂ ਤੂੰ ਮੈਨੂੰ ਹਾਜੀ ਗਾਮੇ ਦੇ ਘਰ ਉਸ ਦੇ ਬਾਲਾਂ ਨੂੰ ਪੜ੍ਹਾਉਣ ਜਾਵਣ ਦੇ। 1 ਘੰਟਾ ਰੋਜ਼, ਪਰ ਮਹੀਨੇ ਦਾ 2000 ਰੁਪਈਆ ਏ। ਪੁੱਤਰ ਉਸ ਦੀ ਅੱਖ ਕੋਈ ਚੰਗੀ ਨਹੀਂ। ਛੱਡ ਮਾਂ, ਬਾਜੀ ਸ਼ਮੀਮ ਵੀ ਤਾਂ ਉੱਥੇ ਹੀ ਹੁੰਦੀ ਏ। ਮੈਂ ਉਸ ਵੇਲੇ ਜਾਵਾਂ ਕਰਾਂਗੀ ਜਿਸ ਵੇਲੇ ਉਹ ਘਰ ਹੋਵਣ। ਬਾਲਾਂ ਨਾਲ ਉਹਨਾਂ ਦੀ ਮਾਂ ਵੀ ਤੇ ਹੋਵੇਗੀ। ਹਾਂ, ਸ਼ਮੀਮ ਤੇ ਡਾਢੀ ਚੰਗੀ ਏ, ਪਰ ਪੁੱਤਰ ਆਪਣੀ ਅਣਖ ਵੀ ਤੇ ਕੋਈ ਸ਼ੈ ਵੇ। ਮਾਂ ਕੋਈ ਰੱਬ ਵਾਸਤੇ ਦੇਣੇ ਸੂ। ਘਰ ਜਾ ਕੇ ਪੜਾਵਣ ਦੇ ਇੰਨੇ ਹੀ ਪੈਸੇ ਹੁੰਦੇ ਨੇ। ਗੁੱਡੋ ਦੀ ਮਾਂ ਨੇ ਹਰ ਵਾਰੀ ਉਹਨੂੰ ਡੱਕਿਆ ਸੀ, ਪਰ ਐਤਕੀ ਸੋਚਿਆ ਕਿ 2000 ਰੁਪਈਆ ਹਰ ਮਹੀਨਾ ਇਕੱਠਾ ਲੱਭੇਗਾ। ਉਸ ਦੀ ਉਹ ਖਾਲਾ ਗੁਲਜ਼ਾਰੀ ਵੱਲ ਕਮੇਟੀ ਪਾ ਦੇਵੇਗੀ। ਕਮੇਟੀ ਵੀ ਪੂਰੇ 50,000 ਰੁਪਈਏ ਦੀ ਸੀ। ਇਹ ਸਾਰਾ ਪੈਸਾ ਵਿਆਹ ਵੇਲੇ ਕੰਮ ਆਵੇਗਾ। ਇਸ ਗੱਲ ਦੇ ਕਾਰਨ ਰਾਣੀ ਨੇ ਹਾਂ ਕਰ ਛੱਡੀ। ਦੋਵੇਂ ਮਾਵਾਂ ਦੀਆਂ ਬਾਜੀ ਸ਼ਮੀਮ ਨੂੰ ਮਿਲੀਆਂ, ਜਿਨ੍ਹਾਂ ਡਾਢੀ ਤਸੱਲੀ ਦਿੱਤੀ। ਗੁੱਡੋ ਨੇ ਉੱਥੇ ਜਾ ਕੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਅਖੀਰ 14 ਕੀਤੀਆਂ ਹੋਈਆਂ ਸਨ। ਕੁਝ ਦਿਹਾੜ ਚੰਗੇ ਹੰਡੇ ਕਿ ਬੂਟੇ ਨੇ ਫੇਰ ਇੱਕ ਨਵਾਂ ਚੰਨ ਚੜਾ ਦਿੱਤਾ।
ਬੂਟੇ ਨੂੰ ਪੁੜੀ ਵਾਸਤੇ ਕਿਧਰੋਂ ਕੁਝ ਨਾ ਲੱਭਿਆ ਤੇ ਉਹ ਆਪਣੇ ਜਵਾਈ ਦੀ ਹੱਟੀ ਵੱਲ ਟੁਰ ਗਿਆ। ਉਹ ਤਾਂ ਗੁੱਡੋ ਦੇ ਭਾਗ ਸੁਣਨੇ ਸਨ ਕਿ ਜਵਾਈ ਹੋਰਾਂ ਗੁੱਡੋ ਦੇ ਮੂੰਹੋਂ ਸਾਰੀ ਗੱਲਬਾਤ ਸੁਣ ਛੱਡੀ ਸੀ। ਮੁੰਡਾ ਸਿਆਣਾ ਸੀ, ਬੂਟੇ ਨੂੰ ਵਹਿੰਦੇ ਹੀ ਪਿੱਛੇ ਗੁਦਾਮ ਲੈ ਗਿਆ। ਬੂਟੇ ਹੋਰਾਂ ਜਾਂਦੇ ਹੀ ਪੂਰੀ ਰੰਗਬਾਜ਼ੀ ਲਾਈ। ਮੁੰਡੇ ਦੇ ਪੈਰ ਫੜੇ ਕਿ ਉਹਨੂੰ 100 ਰੁਪਈਆ ਆਪਣੀ ਦਵਾਈ ਵਾਸਤੇ ਚਾਹੀਦਾ ਹੈ। ਮੁੰਡੇ ਨੇ 100 ਰੁਪਈਆ ਹੱਥ ਤੇ ਧਰਿਆ ਤੇ ਦੂਜੀ ਵਾਰੀ ਆਵਣ ਤੋਂ ਡੱਕਣ ਪਰੋਂ ਆਖਿਆ, ਜਨਾਬ ਹੁਣ ਤੁਸੀਂ ਕੁੜਮਾਂ ਵਾਲੇ ਹੋ, ਕੋਈ ਖਿਆਲ ਕਰਿਆ ਕਰੋ। ਬੂਟੇ ਨੇ 100 ਰੁਪਈਆ ਬੋਝੇ ਵਿੱਚ ਪਾਇਆ ਤੇ ਫੇਰ ਪਰਤ ਕੇ ਨਾ ਵੇਖਿਆ। ਪੰਨੀ ਲਾਈ, ਆਪਣਾ ਵੇਲਾ ਪੂਰਾ ਕੀਤਾ। ਜਿਸ ਵੇਲੇ ਕੁਝ ਹੋਸ਼ ਮਤ ਆਈ ਤੇ ਘਰ ਵੜਿਆ ਤੇ ਪੂਰੇ ਘਰ ਦੀ ਸ਼ਾਮਤ ਆ ਗਈ। ਦੋਵਾਂ ਮਾਵਾਂ ਧੀਆਂ ਨੂੰ ਦੁਨੀਆ ਜਹਾਨ ਦੀਆਂ ਸੁਣਾਈਆਂ। ਤੁਸਾਂ ਮੇਰੇ ਜਵਾਈ ਅੱਗੇ ਮੇਰੀ ਕੀ ਸੋਭਾ ਬਣਾਈ ਹੋਈ ਏ। 100 ਦਾ ਨੋਟ ਦਿੱਤਾ ਤੇ 1000 ਦੀਆਂ ਗੱਲਾਂ ਕੀਤੀਆਂ। ਜਿਸ ਵੇਲੇ ਇਹ ਗੱਲ ਸਾਰੀ ਨਖੇੜੀ ਗਈ ਕਿ ਬੂਟਾ ਜਵਾਈ ਜੀ ਕੋਲੋਂ ਵੀ ਪੈਸਾ ਲੈ ਆਇਆ ਤੇ ਰਾਣੀ ਨੂੰ ਕੰਮਲ ਹੀ ਪੈ ਗਏ। ਹਾਏ ਮੈਂ ਮਰ ਗਈ, ਵੇ ਮਰ ਜਾਣਿਆ, ਜਵਾਈ ਜੀ ਨੂੰ ਵੀ ਟਾਂਕਾ ਲਾ ਆਇਆ ਏ। ਇਹ ਗੱਲ ਸੁਣਨ ਤੋਂ ਪਹਿਲਾਂ ਮੈਂ ਮਰ ਕਿਉਂ ਨਾ ਗਈ। ਉੱਤੋਂ ਬੇਗੈਰਤਾ ਆਪੇ ਹੀ ਦੱਸਦਾ ਪਿਆ ਏ। ਚੰਗਾ ਹੁਣ ਬਹੁਤੀਆਂ ਗੱਲਾਂ ਨਾ ਕਰ, ਬੂਟੇ ਨੇ ਹੌਲੀ ਜੀ ਆਖਿਆ, ਕਿਉਂ ਜੇ ਵਾਹ ਦਾ ਰੁੱਖ ਪੁੱਠਾ ਵਗ ਪਿਆ ਸੀ। ਵੇਲਾ ਆਪਣੀ ਟੋਰ ਟੁਰਦਾ ਰਿਹਾ। ਬੂਟੇ ਦੀਆਂ ਹਰਕਤਾਂ ਨਾ ਬਦਲਣੀਆਂ ਸਨ ਨਾ ਬਦਲੀਆਂ। ਗੁੱਡੋ, ਗੋਗਾ ਤੇ ਅੰਮਾ ਸਾਰੇ ਜੀ ਉਸ ਨੂੰ ਠੀਕ ਕਰਨ ਦੇ ਯਤਨ ਕਰਦੇ ਰਹੇ। ਕਦੇ ਮੀਆਂ ਜੀ ਕੋਲ ਤਵੀਤ ਪਾਣੀ ਵਿੱਚ ਲਿਆ ਘੋਲਦੇ, ਕਦੇ ਦਾਤਾ ਦਰਬਾਰ ਤੇ ਕਦੇ ਸੈਯਦ ਸੂਫ ਤੇ ਕਦੇ ਜ਼ੁਲਜਨਾ ਦੀ ਮੰਨਤ ਵੀ ਮੰਨਦੇ। ਜੁਮਰਾਤੀ ਆਪ ਖਾਵਣ ਨੂੰ ਹੋਵੇ ਨਾ ਹੋਵੇ ਇਮਾਮ ਸਾਹਿਬ ਨੂੰ ਰੋਟੀ ਜ਼ਰੂਰ ਜਾਂਦੀ। ਕਦੇ ਤਾਂ ਰੱਬ ਨੇੜੇ ਹੋ ਕੇ ਸੁਣ ਸੀ, ਪਰ ਬੂਟੇ ਮਗਰ ਜਿੰਨਾ ਜ਼ੋਰ ਚੜ੍ਹਦਾ ਉਹ ਓਨਾ ਹੀ ਭੂਏ ਹੋ ਜਾਂਦਾ। ਇੱਕ ਦਿਹਾੜ ਵਿਛੜੀ ਕੂੰਜ ਵਾਂਗੂ ਉੱਡਦਾ ਡੋਲਦਾ ਪਿਆ ਸੀ। 24 ਘੰਟਿਆਂ ਤੋਂ ਵੱਧ ਹੋ ਗਏ ਸਨ ਪੰਨੀ ਲਾਏ ਹੋਏ। ਪਿਛਲੀ ਪੰਨੀ ਵਿੱਚ ਪਾਊਡਰ ਵੀ ਅਸਲੀ ਨਾ ਸੀ। ਨੱਜੇ ਨੇ ਵਾਲ ਸਫਾ ਪਾਊਡਰ ਵਿੱਚ ਨੀਂਦਰ ਦੀਆਂ ਗੋਲੀਆਂ ਪੀਸ ਕੇ ਰਲਾ ਦਿੱਤੀਆਂ ਸਨ, ਜਿਸ ਕਾਰਨ ਤਬੀਅਤ ਹੋਰ ਖਰਾਬ ਹੋ ਗਈ ਸੀ। ਫਿਰ ਉਹਨੂੰ ਚੇਤਾ ਆਇਆ ਕਿ ਮਹੀਨੇ ਦੀਆਂ ਪਹਿਲੀਆਂ ਤਰੀਖਾਂ ਨੇ। ਗੁੱਡੋ ਕੋਲ ਤਾਂ ਕੁਝ ਮਾਇਆ ਜ਼ਰੂਰ ਹੋਵੇਗੀ। ਡਿੱਗਦਾ ਢਹਿੰਦਾ ਹਾਜੀ ਗਾਮੇ ਦੇ ਘਰ ਵੱਲ ਟੁਰ ਗਿਆ। ਪੁੜੀ ਨੇ ਉਸ ਦੀ ਜਾਣਕਾਰੀ ਦੀਆਂ ਹਿੱਸਾਂ ਵਧਾ ਦਿੱਤੀਆਂ ਸਨ। ਗੁੱਡੋ ਬਾਲਾਂ ਨੂੰ ਪੜਾ ਕੇ ਬਾਹਰ ਨਿਕਲੀ ਤੇ ਤੇਜ਼ੀ ਨਾਲ ਅਗਾਂਹ ਨੂੰ ਟੁਰ ਗਈ। ਉਸ ਦਾ ਧਿਆਨ ਇਸ ਗੱਲ ਵੱਲ ਨਾ ਪਿਆ ਕਿ ਪਿੱਛੇ ਉਸ ਦਾ ਪਿਓ ਉਸ ਵੱਲ ਟੁਰਦਾ ਹੋਇਆ ਚਿੱਕੜ ਵਿੱਚ ਡਿੱਗ ਪਿਆ ਏ। ਉਹ ਘਰ ਨੂੰ ਭੱਜ ਗਈ, ਪਰ ਉਹ ਪਿੱਛੇ ਡਿੱਗਿਆ ਰਿਹਾ। ਅਜੇ ਉੱਠਣ ਦਾ ਆਹਰ ਹੀ ਕਰਦਾ ਪਿਆ ਸੀ ਕਿ ਅੰਦਰੋਂ ਹਾਜੀ ਗਾਮਾ ਬਾਹਰ ਨਿਕਲਿਆ ਤੇ ਸਾਹਮਣੇ ਉਸ ਦਾ ਯਾਰ ਸਈਦ ਆਉਂਦਾ ਪਿਆ ਸੀ। ਸਈਦ ਗਾਮੇ ਦੇ ਨਾਲੋਂ ਨਾਲ ਬੂਟੇ ਦਾ ਵੀ ਗੂੜਾ ਯਾਰ ਸੀ, ਪਰ ਉਹ ਦੋਵੇਂ ਹੀ ਪਿੱਛੇ ਡਿੱਗੇ ਬੰਦੇ ਤੋਂ ਬੇਖਬਰ ਸਨ। ਉਹ ਗਾਮਿਆਂ, ਬੜੀਆਂ ਮੌਜਾਂ ਨੇ ਅੱਜ ਕੱਲ। ਸਈਦ ਨੇ ਹੱਸ ਕੇ ਆਖਿਆ, ਓਏ ਕਿਹੜੀਆਂ ਮੌਜਾਂ, ਬੜੀ ਜਵਾਨ ਕੁੜੀ ਤੇਰੇ ਘਰ ਤੋਂ ਨਿਕਲੀ ਏ। ਰੋਜ਼ ਵੇਖਣਾ ਵਾਂ, ਬੜਾ ਟੈਟ ਪੀਸ ਏ। ਚੰਗਾ, ਉਹ ਤਾਂ ਬੂਟੇ ਦੀ ਧੀ ਏ। ਮਾਫ ਕਰੀ, ਮੈਨੂੰ ਪਤਾ ਨਹੀਂ ਸੀ। ਉਹ ਤੇ ਫਿਰ ਆਪਣੀ ਵੀ ਧੀ ਏ। ਕਿਹੜੀ ਧੀ? ਓਏ ਧੀਆਂ ਸਿਰਫ ਆਪਣੀਆਂ ਜਣੀਆਂ ਹੁੰਦੀਆਂ ਨੇ। ਮੇਰੀ ਬੜੀ ਨਜ਼ਰ ਏ ਉਸ ਤੇ। ਤੌਬਾ ਕਰ ਓਏ ਯਾਰਾ, ਬੜਾ ਵੇਲਾ ਹੰਡਾਇਆ ਏ ਉਸ ਨਾਲ, ਇਕੱਠਾ ਖਾਧਾ ਪੀਤਾ ਏ। ਜੇ ਹੁਣ ਉਹ ਪੁੜੀ ਵਿੱਚ ਪੈ ਗਿਆ ਤੇ ਇਸ ਦਾ ਮਤਲਬ ਇਹ ਤਾਂ ਨਹੀਂ। ਛੱਡ ਓਏ, ਹੁਣ ਉਹ ਤਾਂ ਨਿਸ਼ਈ ਏ। ਹਾਜੀ ਸਾਹਿਬ ਭਾਵੇਂ ਨਿਸ਼ਈ ਏ, ਪਰ ਧੀਆਂ ਤੇ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਓਏ ਸਈਦ, ਸਠਿਆ ਗਿਆ ਏ। ਨਿਸ਼ਈਆਂ ਦੀਆਂ ਕਿਹੜੀਆਂ ਧੀਆਂ ਹੁੰਦੀਆਂ ਨੇ? ਨਾ ਉਹਨਾਂ ਦਾ ਨਾਂ, ਨਾ ਉਹਨਾਂ ਦੀ ਉਮਰ, ਕੁਝ ਨਹੀਂ ਹੁੰਦਾ। ਕਦੇ ਸ਼ਾਮ ਲਾਟ ਥਾਂ ਦੀ ਉਮਰ ਵੀ ਹੁੰਦੀ ਏ ਜਾਂ ਕਿਸੇ ਇੱਕ ਦੇ ਨਾਂ ਲੱਗੀ ਹੁੰਦੀ ਏ। ਉਹ ਤਾਂ ਹਰ ਇੱਕ ਦੇ ਵਰਤਾਰੇ ਵਾਸਤੇ ਹੁੰਦੀ ਏ। ਉਮਰ ਸਾਕ ਤਾਂ ਨਾਵੇਂ ਲੱਗੇ ਮਕਾਨਾਂ ਦੇ ਹੁੰਦੇ ਨੇ। ਇਹ ਗੱਲਾਂ ਸੁਣਦਿਆਂ ਬੂਟਾ ਟੁਰਦਾ ਹੋਇਆ ਹਾਜੀ ਦੇ ਅੱਗੇ ਆਣ ਖਲੋਤਾ, ਪਰ ਮੂੰਹ ਕੁਝ ਨਾ ਆਖਿਆ। ਅੱਖਾਂ ਦੀ ਲਾਲੀ ਤੋਂ ਕੁਝ ਗੱਲ ਆਖਣ ਦਾ ਆਹਰ ਕਰਦਾ ਰਿਹਾ। ਓਏ ਪਰਾਂ ਮਰ, ਕੋਈ ਝੂਠੀਆਂ ਗੱਲਾਂ ਨਹੀਂ ਆਖੀਆਂ। ਹਾਜੀ ਗਾਮੇ ਨੇ ਪੂਰੀ ਬੇਸ਼ਰਮੀ ਨਾਲ ਕਚੀਣ ਖਾਂਦਿਆਂ ਹੋਇਆ ਆਖਿਆ। ਉਹਨੂੰ ਆਖਿਆ। ਸਿਰ ਤੇ ਟੋਪੀ ਰੱਖੀ ਤੇ ਮਸੀਤ ਵੱਲ ਟੁਰ ਗਿਆ। ਸਈਦ ਨੇ ਉਹਨੂੰ ਬੜੀ ਨਮੂਸ਼ੀ ਨਾਲ ਆਖਿਆ, ਯਾਰ ਮਾਫ ਕਰੀ, ਮੇਰੇ ਵੱਲੋਂ ਮਨ ਸਾਫ਼ ਰੱਖੀ। ਬੂਟੇ ਨੇ ਉਸ ਨੂੰ ਵੀ ਕੁਝ ਨਾ ਆਖਿਆ। ਹਿੰਮਤ ਕਰਕੇ ਘਰ ਅਪੜਿਆ। ਘਰ ਅਪੜਨ ਤੀਕਰ ਕੰਨਾਂ ਵਿੱਚ ਸ਼ਾਮ ਲਾਟ ਦੇ ਲਫ਼ਜ਼
ਠੰਡ ਦੀ ਸੀਤ ਵਾਂਗੂ ਅੰਦਰ ਵੜਦੇ ਜਾਂਦੇ ਸਨ। ਸਿਰ ਦੇ ਖੱਬੇ ਸੱਜੇ ਹੌਲੀ ਜਿਹੀ ਵਾਹ ਕਈ ਮੀਲਾਂ ਦੇ ਗੇੜੇ ਗੇੜਦੀ ਪਈ ਸੀ। ਘਰ ਵੜਦੇ ਗੁੱਡੋ ਗੋਗੇ ਅਤੇ ਮੁੰਡਿਆਂ ਨੂੰ ਆਪਣੇ ਕੋਲ ਸੱਦਿਆ। ਪਹਿਲਾਂ ਤੇ ਉਸ ਦੀ ਗੱਲ ਸੁਣਨ ਨੂੰ ਕੋਈ ਜੀ ਰਾਜ਼ੀ ਨਾ ਸੀ। ਫੇਰ ਜਿਸ ਵੇਲੇ ਗੋਹ ਨਾਲ ਧਿਆਨ ਪਾਇਆ ਤੇ ਇੱਕ ਨਵਾਂ ਹੀ ਬੂਟਾ ਖਲੋਤਾ ਸੀ। ਅੱਜ ਤੋਂ ਗੁੱਡੋ ਕਿਸੇ ਵੱਲ ਨਹੀਂ ਜਾਵੇਗੀ। ਮੇਰੀ ਰੋਟੀ ਇਸ ਕਮਰੇ ਵਿੱਚ ਢੋ ਦੇਣਾ ਤੇ ਅੱਜ ਅੱਗੋਂ ਕੋਈ ਨਾ ਬੋਲੇ। ਬਸ ਹੁਣ ਤੁਹਾਡਾ ਓੜਕ ਸਾਥ ਚਾਹੀਦਾ ਹੈ। ਹੁਣ ਮੇਰਾ ਲਹੂ ਮੇਰੇ ਨਾਵੇਂ ਲੱਗੇਗਾ, ਸ਼ਾਮਲਾਟ ਨਹੀਂ ਬਣੇਗਾ। ਬੂਟੇ ਨੇ ਇਹ ਗੱਲ ਕਿਸੇ ਸਦਾਰਤੀ ਆਰਡੀਨੈਂਸ ਵਾਂਗੂ ਜਾਰੀ ਕੀਤੀ। ਕਮਰੇ ਵਿੱਚ ਵੜ ਕੇ ਅੰਦਰੋਂ ਕੁੰਡੀ ਚਾੜ ਛੱਡੀ ਤੇ ਆਪਣੇ ਪੈਰਾਂ ਵਿੱਚ ਆਪ ਸੰਗਲ ਪਾ ਕੇ ਜੰਦਰਾ ਲਾ ਦਿੱਤਾ। ਬੂਹੇ ਤੋਂ ਬਾਹਰ ਦੋਵੇਂ ਮਾਵਾਂ ਦੀਆਂ ਗਲ ਲੱਗ ਕੇ ਰੋਣ ਲੱਗ ਪਈਆਂ, ਜਿਨ੍ਹਾਂ ਨੂੰ ਸੁਰਤ ਨਾ ਹੁੰਦੀ ਪਈ ਸੀ ਕਿ ਇਹ ਅਥਰੂ ਖੁਸ਼ੀ ਦੇ ਸਨ ਕਿ ਦੁੱਖ ਦੇ ਸਨ। ਇਸ ਗੱਲ ਮਗਰੋਂ ਬੂਟਾ 2 ਮਹੀਨੇ ਆਪਣੇ ਕਮਰੇ ਅੰਦਰ ਕਈ ਵਾਰੀ ਹਯਾਤੀ ਵੱਲ ਟੁਰਿਆ ਤੇ ਕਈ ਵਾਰੀ ਮਰਿਆ। ਪੁੜੀ ਦੀ ਤਾਂਘ ਸਰੀਰ ਨੂੰ ਆਦਤ ਕਰ ਗਈ ਸੀ ਤੇ ਸਾਰੇ ਸਰੀਰ ਵਿੱਚ ਹੱਡਾਂ ਅੰਦਰ ਪਾਊਡਰ ਕਾਰਨ ਅਵੰਨੀ ਟੁੱਟ ਭੱਜ ਹੁੰਦੀ ਪਈ ਸੀ। ਪਰ ਹਰ ਘੜੀ ਬੂਟੇ ਦੀਆਂ ਅੱਖੀਆਂ ਦੇ ਦਰਸ ਵਿੱਚ ਗੁੱਡੋ ਦੀ ਮੂਰਤ ਸੀ ਤੇ ਕੰਨਾਂ ਵਿੱਚ ਸ਼ਾਮ ਲਾਟ ਦੀ ਆਵਾਜ਼ ਦੇ ਗੇੜੇ। ਉਸ ਦੀ ਨਾਉ ਹੜ ਵਿੱਚ ਤੇ ਸੀ, ਪਰ ਉਸ ਦੇ ਚੱਪੂ ਕਈ ਸਨ। ਗੋਗੇ ਨੇ ਆਪਣੇ ਵੱਡੇ ਭਰਾ ਦੇ ਮੋਢੇ ਨਾਲ ਮੋਢਾ ਜੋੜੀ ਰੱਖਿਆ। ਸਾਰੇ ਘਰ ਵਾਲਿਆਂ ਉਚੇਚੀ ਸੇਵਾ ਕੀਤੀ, ਕਿਉਂ ਜੇ ਐਤਕੀ ਤਾਂ ਸਫਲਤਾ ਸਾਹਮਣੇ ਦਿਸਦੀ ਪਈ ਸੀ। ਮਹੱਲੇ ਦਾ ਡਾਕਟਰ ਰੋਜ਼ ਫੇਰਾ ਪਾਉਂਦਾ ਸੀ। ਦਵਾਈਆਂ ਖਾਧੀਆਂ, ਘਰ ਵਾਲਿਆਂ ਚੰਗੀ ਖੁਰਾਕ ਦਿੱਤੀ। ਫੇਰ ਵਰਿਆਂ ਤੋਂ ਵਧੇ ਹੋਏ ਹੜ ਨੂੰ ਬੰਦ ਮਾਰਦਿਆਂ 3 ਮਹੀਨੇ ਲੱਗ ਗਏ। ਡਾਕਟਰ ਸਾਹਿਬ ਨੇ ਖੂਨ ਦੇ ਨਮੂਨੇ ਵੇਖੇ ਤੇ ਆਖਿਆ, ਹੁਣ ਬੂਟਾ ਬਿਲਕੁਲ ਠੀਕ ਏ। ਹੁਣ ਹੋਰ ਕਿਸੇ ਦਵਾ ਦੀ ਲੋੜ ਨਹੀਂ। ਜੇ ਕਦੇ ਨੀਂਦਰ ਨਾ ਆਵੇ ਤੇ ਇਹ ਇੱਕ ਗੋਲੀ ਦੇ ਦੇਣਾ। ਇਹ ਵੀ ਕਦੇ ਕਦਾਰ, ਆਦਤ ਨਹੀਂ ਬਣਾਣੀ। ਬੂਟੇ ਨੇ ਆਪਣੇ ਪੈਰਾਂ ਵਿੱਚ ਪਏ ਸੰਗਲ ਦੇ ਜੰਦਰੇ ਨੂੰ ਆਪ ਹੀ ਖੋਲਿਆ। ਸਾਰਾ ਘਰ ਪੱਬਾਂ ਬਾਹਰ ਟੁਰਦਾ ਪਿਆ ਸੀ। ਗੁੱਡੋ ਨੂੰ ਗਲ ਲਾਇਆ ਤੇ ਰਾਣੀ ਨੂੰ ਆਖਿਆ, ਭਲੀਏ ਲੋਕੇ, ਅੱਜ ਇੱਕ 5000 ਰੁਪਈਆ ਚਾਹੀਦਾ ਏ। ਮੈਂ ਆਪਣਾ ਅੱਡਾ ਇੱਕ ਵਾਰੀ ਫੇਰ ਚਾਲੂ ਕਰਨਾ ਏ। ਹੱਟੀ ਤਾਂ ਮੇਰੇ ਹੀ ਨਾਂ ਏ। ਮਹੀਨੇ ਪਿੱਛੋਂ ਇਹ ਉਧਾਰ ਵਾਪਸ ਲੈ ਲਵੀਂ। ਰਾਣੀ ਨੇ ਕੁਝ ਨਾ ਆਖਿਆ। ਅੰਦਰੋਂ ਗੱਲੇ ਵਿੱਚੋਂ ਪੈਸੇ ਲਿਆ ਦਿੱਤੇ। ਬੂਟੇ ਨੇ ਫੇਰ ਅੱਡੇ ਉੱਤੇ ਬਹਿਣਾ ਸ਼ੁਰੂ ਕਰ ਦਿੱਤਾ। ਇੱਕ ਵਰ੍ਹੇ ਵਿੱਚ ਘਰ ਦੇ ਹਾਲਾਤ ਬਦਲ ਗਏ। ਗੁੱਡੋ ਦਾ ਵਿਆਹ ਵੀ ਸਿਰ ਤੇ ਆ ਗਿਆ। ਰਾਣੀ ਨੇ ਬਾਜੀ ਸ਼ਮੀਮ ਨੂੰ ਵੀ ਸੱਦਾ ਗਲ ਦਿੱਤਾ। ਬਾਜੀ ਸ਼ਮੀਮ ਤੇ ਉਹਨਾਂ ਦੇ ਬਾਲ ਤੇਲ ਤੋਂ 3 ਦਿਹਾੜ ਪਹਿਲਾਂ ਘਰ ਆ ਗਏ। ਉਹਨਾਂ ਨਾਲ ਹਾਜੀ ਗਾਮਾ ਵੀ ਸੀ। ਉਹਨੂੰ ਵਹਿੰਦੇ ਹੀ ਬੂਟੇ ਦਾ ਲਹੂ ਇੱਕ ਵਾਰੀ ਗਰਮ ਹੋਇਆ। ਫੇਰ ਇਹ ਗੱਲ ਸੋਚੀ ਕਿ ਘਰ ਆਇਆ ਏ ਤੇ ਦਿਨ ਦਿਹਾੜੇ ਕੁਝ ਨਾ ਆਖਿਆ। ਹਾਜੀ ਹੋਰਾਂ 5000 ਰੁਪਈਆ ਗੁੱਡੋ ਨੂੰ ਦਿੱਤਾ ਤੇ ਨਾਲੇ ਸਿਰ ਤੇ ਪਿਆਰ ਵੀ। ਤੇ ਬੂਟੇ ਨੂੰ ਹੱਥ ਬੰਨ੍ਹ ਕੇ ਆਖਿਆ, ਯਾਰ ਮਾਫ ਕਰੀਂ, ਤੂੰ ਤੇ ਬਸ ਪੰਨੀ ਲਾਉਣਾ ਸੈਂ। ਅਸੀਂ ਸਾਰੇ ਹੀ ਕਿਸੇ ਨਾ ਕਿਸੇ ਨਸ਼ੇ ਵਿੱਚ ਡਿੱਗੇ ਪਏ ਆਂ। ਧਨ ਦਾ ਨਸ਼ਾ, ਤਾਕਤ ਦਾ ਨਸ਼ਾ, ਚਰਸ ਦਾ ਨਸ਼ਾ, ਆਪਣੀ ਮਾਨਤਾ ਦਾ ਨਸ਼ਾ। ਉਸ ਦਿਹਾੜੀ ਤੇਰਾ ਇੱਕ ਨਸ਼ਾ ਮੁੱਕਿਆ ਸੀ। ਯਾਰ ਮੇਰੇ ਤਾਂ ਸਾਰੇ ਹੀ ਨਸ਼ੇ ਮੁੱਕ ਗਏ ਨੇ। ਕਈ ਰਾਤਾਂ ਦਾ ਜਗਰਾਤਾ ਵਾਂ। ਅੱਜ ਜੇ ਤੁਸੀਂ ਸਾਰੇ ਮਾਫ ਕਰ ਦਿਓ ਤੇ ਖਬਰੇ ਅੱਜ ਰਾਤੀ ਚੈਨ ਦੀ ਨੀਂਦਰ ਆਵੇ। ਇਹ ਆਖ ਕੇ ਹਾਜੀ ਗੁਲਾਮ ਰਸੂਲ ਸਾਹਿਬ ਬਾਹਰ ਨੂੰ ਟੁਰ ਗਏ, ਕਿਉਂ ਜੇ ਗਾਮਾ ਤੇ ਉਸ ਦਿਹਾੜੇ ਹੀ ਮਰ ਗਿਆ ਸੀ। ਬਾਜੀ ਸ਼ਮੀਮ ਨੇ ਰਾਣੀ ਨੂੰ ਗਲ ਲਾਇਆ ਤੇ ਆਖਿਆ, ਇਹ ਰੁਪਈਏ ਸਾਡੀ ਧੀ ਨੂੰ ਸਾਡੇ ਵੱਲੋਂ, ਇਹਨਾਂ ਨੂੰ ਨਿਉਂਦਰਾ ਨਾ ਸਮਝਣਾ। ਉਹਨਾਂ ਵੀ ਆਗਿਆ ਲਿੱਤੀ। ਬੂਟੇ ਨੇ ਗੁੱਡੋ ਦੇ ਵਿਆਹ ਤੇ ਸਾਰੀਆਂ ਰੀਝਾਂ ਲਾ ਛੜੀਆਂ ਸਨ। ਕਈ ਵਰ੍ਹਿਆਂ ਦੀ ਗਾਹਣੇ ਪਈ ਹਯਾਤੀ ਨੂੰ ਬੰਨੇ ਲਾਉਣਾ ਸੀ। ਆਪਣੇ ਜਵਾਈ ਨੂੰ ਸਲਾਮੀ ਦੇ ਨਾਲੋਂ ਨਾਲ ਉਸ ਕੋਲੋਂ ਫੜਿਆ 100 ਰੁਪਈਆ ਵੀ ਦੂਜਿਆਂ ਕੋਲੋਂ ਲੁਕੋ ਕੇ ਉਹਨੂੰ ਮੋੜ ਦਿੱਤਾ।